ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 19 ਮਾਰਚ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਸਿੱਖ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਲੰਘੇ ਸਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਕਤਲ ਦੇ ਇਨਸਾਫ ਲਈ ਸਿੱਧੂ ਦੇ ਮਾਪਿਆਂ ਵੱਲੋਂ ਸਰਕਾਰੀ ਨੁਮਾਇੰਦਿਆਂ ਨਾਲ ਕਈ ਮੀਟਿੰਗਾਂ ਹੋਈਆਂ, ਪਰ 10 ਮਹੀਨੇ ਬੀਤ ਜਾਣ ਤੇ ਵੀ ਇਨਸਾਫ ਨਹੀਂ ਮਿਲਿਆ। ਅਜਿਹੇ ਵਿੱਚ ਸਿੱਧੂ ਦੀ ਬਰਸੀ ਮੌਕੇ ਪਰਿਵਾਰ ਵੱਲੋਂ ਇਨਸਾਫ ਲਈ ਅੱਗੇ ਦੀ ਰਣਨੀਤੀ ਲਈ ਕੋਈ ਅਹਿਮ ਐਲਾਨ ਵੀ ਕੀਤਾ ਜਾ ਸਕਦਾ ਹੈ। 19 ਤਰੀਕ ਇਸੇ ਮਹੀਨੇ ਮਾਰਚ ਦੀ ਨੂੰ ਦਾਣਾ ਮੰਡੀ ਮਾਨਸਾ ਵਿਖੇ ਸਾਡੇ ਹਰਮਨ ਪਿਆਰੇ ਲੀਡਰ ਸ਼ੁਭਦੀਪ ਸਿੰਘ ਮੂਸੇਵਾਲਾ ਸਾਹਿਬ ਦੀ ਬਰਸੀ ਮਨਾਈ ਜਾ ਰਹੀ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉੱਥੇ ਆਪਾਂ ਨੇ ਜ਼ਰੂਰ ਦਰਸ਼ਨ ਦੇਣੇ ਹੈ, ਕਿਉਂ ਕਰਕੇ ਮੂਸੇਵਾਲਾ ਸਾਹਿਬ ਨੂੰ ਸਾਜ਼ਿਸ਼ ਦੇ ਰਾਹੀਂ ਮਰਵਾਇਆ ਗਿਆ। ਸਾਜ਼ਿਸ਼ ਇਹ ਹੈ ਕਿ ਇੱਕ ਦਿਨ ਪਹਿਲਾਂ ਪੰਜਾਬ ਦੀ ਸਰਕਾਰ, ਜਿਸ ਨੂੰ ਦਿੱਲੀ ਦੀ ਪੁਲਿਸ ਦਾ ਤੇ ਆਈਬੀ ਦਾ ਇਤਲਾਹ ਆਈ ਸੀ ਕਿ ਮੂਸੇਵਾਲਾ ਸਾਹਿਬ ਦੀ ਜਾਨ ਨੂੰ ਖਤਰਾ ਹੈ, ਉਹਨਾਂ ਨੇ ਉਸੇ ਦਿਨ ਇੱਕ ਦਿਨ ਪਹਿਲਾਂ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ। ਔਰ ਜਿਹੜੇ ਸਾਡੇ ਪੰਜਾਬ ਦੇ ਵਜ਼ੀਰ ਸਾਹਿਬ ਹੈ ਅਰੋੜਾ ਸਾਹਿਬ, ਉਹ ਵੀ ਟਿੱਚਰ ਕਰਕੇ ਕਹਿੰਦੇ ਹੈ ਕਿ ਸਰਕਾਰ ਦਾ ਕੀ ਕਸੂਰ ਹੈ ਤੇ ਮੂਸੇਵਾਲਾ ਸਾਹਿਬ ਦੇ ਕੋਲੇ ਤਾਂ ਸਿਕਿਉਰਿਟੀ ਸੀ। ਪਰ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਦੇ ਉੱਤੇ ਸ਼ੱਕ ਹੋਵੇ ਕਿ ਉਹਦੀ ਜ਼ਿੰਦਗੀ ਚਲੀ ਜੂਗੀ, ਉਹਦੀ ਆਪਾਂ ਖੁਫੀਆ ਇੰਟੈਲੀਜੈਂਸ ਵੀ ਰੱਖਦੇ ਹਾਂ ਕਿ ਇਸ ਬੰਦੇ ਨੇ ਕੀ ਕਰਨਾ ਹੈ, ਕਿੱਥੇ ਜਾਣਾ ਹੈ, ਕਿੱਥੇ ਆਉਣਾ ਹੈ। ਤੇ ਫਿਰ ਉਹਦੇ ਵਿੱਚ ਪੰਜਾਬ ਸਰਕਾਰ ਦੀ ਤੇ ਆਈਬੀ ਦੀ ਜਿਹੜੀ ਖੁਫੀਆ ਸਰਵਿਸ ਹੈ ਉਹ ਕਿਉਂ ਫੇਲ ਹੋ ਗਈ। ਦੂਸਰੀ ਗੱਲ ਹੈ ਕਿ ਪੰਜਾਬ ਪੁਲਿਸ ਕਿੰਨੇ ਮਹੀਨਿਆਂ ਤੋਂ ਮੂਸੇਵਾਲਾ ਸਾਹਿਬ ਦੇ ਕਤਲ ਦੀ ਤਫਤੀਸ਼ ਕਰ ਰਹੀ ਹੈ। ਮੈਂ ਸਮਝਦਾ ਕਿ ਪੰਜਾਬ ਪੁਲਿਸ ਚੀਫ ਮਿਨਿਸਟਰ ਸਾਹਿਬ ਦਾ ਬਿਆਨ ਨਹੀਂ ਲੈ ਸਕਦੀ, ਹੋਮ ਸੈਕਟਰੀ ਦਾ ਬਿਆਨ ਨਹੀਂ ਲੈ ਸਕਦੀ, ਡੀਜੀਪੀ ਦਾ ਬਿਆਨ ਨਹੀਂ ਲੈ ਸਕਦੀ ਕਿ ਉਹਨਾਂ ਨੂੰ ਪੁੱਛਿਆ ਜਾਵੇ ਕਿ ਇੱਕ ਦਿਨ ਪਹਿਲਾਂ ਬਾਵਜੂਦ ਦਿੱਲੀ ਪੁਲਿਸ ਤੇ ਸੈਂਟਰ ਦੀ ਆਈਬੀ ਦੇ ਕਹਿਣ ਦੇ ਬਾਵਜੂਦ ਉਹਨਾਂ ਦੀ ਸਿਕਿਉਰਿਟੀ ਤੁਸੀਂ ਕਿਉਂ ਵਾਪਸ ਲਈ ਹੈ। ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਸਿਕਿਉਰਿਟੀ ਵਾਪਸ ਲਈ ਗਈ ਹੈ, ਇਹ ਪੰਜਾਬ ਹਕੂਮਤ ਦੀ ਵਾਪਸ ਲੈਣ ਦੀ ਜਿਹੜੀ ਆਰਡਰ ਸੀ, ਉਸ ਦਾ ਕਾਤਲਾਂ ਨੂੰ ਪਤਾ ਲੱਗ ਗਿਆ ਸੀਗਾ, ਜਿਹਦੇ ਕਰਕੇ ਉਹਨਾਂ ਨੇ ਬਹੁਤ ਕੋਸ਼ਿਸ਼ ਕਰਕੇ ਮੂਸੇਵਾਲਾ ਸਾਹਿਬ ਨੂੰ ਇਹੋ ਜਿਹੇ ਬੇਰਹਿਮੀ ਢੰਗ ਦੇ ਨਾਲ ਕਤਲ ਕਰਤਾ।